ਮੰਜੀ ਮੁੰਜੀ ਠੋਕ ਦਿੰਦੇ ਹੁੰਦੇ ਸੀ ਪੁਲਿਸ ਹੀ ਰਹਿ ਕੇ। ਮੈਂ ਉਹ ਨਾ ਉਸ ਕੰਮ 'ਚ ਨਹੀਂ ਮੈਂ ਰਿਹਾ ਜੀ, ਬਹੁਤ ਘੱਟ ਠੋਕਿਆ ਜੀ, ਮੈਂ ਠੋਕਣੀ ਨਹੀਂ ਆਉਂਦੀ ਮੰਜੀ। ਮੈਂ ਡੰਗਰਾਂ ਦੇ ਡਾਕਟਰ ਨੂੰ ਡੰਗਰ ਡਾਕਟਰ ਕੋ ਕਹਿੰਦੇ ਆ ਵੀ ਉਹਦਾ ਜੀ ਫਿਰ ਦੇਖੋ, ਉਹਦਾ ਜੀ ਦੇਖੋ ਐ ਆ, ਹੁਣ ਤੁਸੀਂ ਕਹਿ ਹੀ ਦਿੱਤਾ। ਸਰਦਾਰ ਜੀ ਆਪਣੇ ਕੁੜਮ ਸਾਹਿਬ ਹੈ ਜੀ, ਇਹਨਾਂ ਦੀ ਸਭ ਲੈ ਇਹ ਬੇਟਾ ਜੀ ਆਪਣਾ, ਮੇਰੇ ਸੱਸ ਸਹੁਰਾ ਨੇ। ਹਾਂਜੀ 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 ਇਹ ਹਾਂਜੀ ਸਭ ਇਹਨਾਂ ਦੀ ਦੇਣ ਹੈ ਜੀ ਸਾਰੀ ਇਹ। ਤੇ ਮੈਂ ਕੇਲੇ ਖਾਦੇ, ਕਦੀ ਦੁੱਧ ਪੀਤਾ, ਕਦੀ ਅਦਰਕ ਪੀਤਾ, ਕਦੀ ਕੁਝ ਪ੍ਰੋਟੀਨ ਮੇਰਾ ਕੀ ਖਾਤਾ, ਕਦੀ ਨਹੀਂ ਮੇਰਾ ਪੇਟ ਭਰਿਆ। ਪਰ ਜਦੋਂ ਮੈਂ ਗੁਰਦੁਆਰਾ ਸਾਹਿਬ ਆ ਗਿਆ 3 ਮਹੀਨਿਆਂ ਦੇ ਵਿੱਚ ਰਿਕਾਰਡ ਤੋੜ। ਹਾਂਜੀ 43 ਕਿਲੋ ਤੋਂ 86 ਕਿਲੋ ਤੇ ਰੁਕਿਆ ਜੀ। ਪੈਨਸ਼ਨ ਲੈ ਕੇ ਭਾਵੇਂ ਇੱਧਰ ਹੀ ਰਹਿ ਜਾਈਏ, 1,20,000 ਜੇ ਇਹਨਾਂ ਨੂੰ ਦਵਾ ਦਿਓ ਇੱਥੇ ਸਿਟੀਜ਼ਨ, ਇਹਨਾਂ ਨੂੰ ਬਣਾ ਦਿਓ ਇੱਧਰ। ਹੈਂ ਜੀ ਪੈਨਸ਼ਨ ਲੈ ਕੇ ਆ ਜਾ ਕਰਨਗੇ, ਖਰਚ ਇੱਧਰ ਕਰ ਜਾ ਕਰਨਗੇ। ਮੈਂ ਕਰਤਾਰਪੁਰ ਸਾਹਿਬ 5 ਵਾਰੀ ਜਾਇਆ ਜੀ, ਇਹਨਾਂ ਸਾਰਿਆਂ ਦੇ ਦਰਸ਼ਨ ਕਰਾ ਲਏ। ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਆਉਂਦਾ ਰਹੂੰਗਾ ਦਰਸ਼ਨਾਂ ਵਾਸਤੇ। ਬਹੁਤ ਚੰਗਾ ਲੱਗਾ ਜੀ, ਬਹੁਤ ਚੰਗਾ ਲੱਗਾ। ਕਮਲਪ੍ਰੀਤ ਬਾਈ ਜੀ ਹੁਣੀ ਵੀ ਸਾਡੇ ਨਾਲ ਆ ਜੀ, ਟੀਚਰ ਆ, ਔਰ ਮੈਂ ਇਹਨਾਂ ਨੂੰ ਇਸ ਕਰਕੇ ਵੀ ਵਧਾਈ ਦਿੰਦਾ ਕਿ ਇਹ ਇੱਕ ਯੰਗ ਹੋ ਕੇ ਇੱਥੇ ਆਏ ਆ। ਉਹਨਾਂ ਲੋਕਾਂ ਲਈ ਇੱਕ ਬਹੁਤ ਬੜਾ ਜਵਾਬ ਆ ਜਿਹੜੇ ਕਹਿੰਦੇ ਕਿ ਪਾਕਿਸਤਾਨ ਚਲ ਗਏ ਅਦਰ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ। ਵੈਲਕਮ ਕਰਦੇ ਆ ਜੀ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੈਨੂੰ ਬਹੁਤ ਚੰਗਾ ਲੱਗਾ ਇੱਥੇ, ਮੈਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਮੈਂ ਪਾਕਿਸਤਾਨ ਦੇ ਵਿੱਚ ਆਇਆ। ਇੱਥੇ ਲੋਕਾਂ ਦਾ ਪਿਆਰ ਬੜਾ ਖਿੱਚ ਕੇ ਲੈ ਕੇ ਆਇਆ, ਤੇ ਜਿੱਦਾਂ ਪਾਪਾ ਦੱਸਦੇ ਸੀ ਉੱਦਾਂ ਹੀ ਮੈਨੂੰ ਸਾਰਾ ਕੁਝ ਨਜ਼ਰ ਆ ਰਿਹਾ। ਮੈਂ ਇੱਥੇ ਇੱਦਾਂ ਘੁੰਮ ਰਿਹਾ ਜਿੱਦਾਂ ਆਪਣੇ ਸਨਾਮ ਸ਼ਹਿਰ ਦੇ ਵਿੱਚ ਘੁੰਮ ਰਿਹਾ। ਤੁਸੀਂ ਪੱਗ ਨਹੀਂ ਬੰਨੀ ਤਾਂ ਪਹਿਚਾਣ ਕਰਨੀ ਵੀ ਔਖੀ ਹੋ ਰਹੀ ਹੈ ਵੀ ਚੜ੍ਹਦੇ ਦਾ ਹੈ ਜਾਂ ਲੈਂਦੇ ਦਾ ਹੈ। ਦੇਖੋ ਫਰਕ ਹੀ ਕੋਈ ਨਹੀਂ, ਚਾਹੇ ਚੜ੍ਹਦਾ ਪੰਜਾਬ ਦਾ ਲਾ ਲਓ ਚਾਹੇ ਲਹਿੰਦੇ ਪੰਜਾਬ ਦੇ ਲਾ ਲਓ, ਹੈ ਤਾਂ ਸਾਰੇ ਭਰਾ ਹੀ ਆ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ। ਤੇ ਕੀ ਆਪਣੇ ਜਿਹੜੇ ਬੇਲੀ ਆ ਜਿਹੜੇ ਤੁਹਾਡੀ ਉਮਰ ਦੇ ਬੰਦੇ ਆ ਉਹਨਾਂ ਨੂੰ ਕੀ ਹੁਣ ਦੱਸੋਗੇ? ਸਰ ਅਸੀਂ ਅਪਲਾਈ ਕੀਤਾ ਸੀ ਕਾਫੀ ਜਣੇ ਨੇ, ਜਿਸ ਮੈਂ ਹੀ ਭਾਗਾਂ ਵਾਲਾ ਜਿਹਨੂੰ ਵੀਜ਼ਾ ਮਿਲਿਆ, ਤੇ ਨਹੀਂ ਵੀਜ਼ਾ ਨਹੀਂ ਮਿਲਿਆ ਹੈਗਾ। ਅਸੀਂ ਤਕਰੀਬਨ ਸਾਡੇ 5-6 ਟੀਚਰਾਂ ਅਸੀਂ ਇਕੱਠੇ ਨੇ ਅਪਲਾਈ ਕੀਤਾ ਸੀਗਾ, ਤੇ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ। ਉਹਨਾਂ ਥੋੜੀ ਗਵਰਨਮੈਂਟ ਦੇ ਰੂਲਾਂ ਦੇ ਅਕੋਰਡਿੰਗ ਨਹੀਂ ਵੀਜ਼ਾ ਮਿਲ ਰਿਹਾ। ਤੇ ਹਾਂਜੀ ਉਹਨਾਂ ਦੇ ਨਸੀਬ ਦੇ ਵਿੱਚ ਨਹੀਂ ਸੀ ਬਾਬੇ ਨਾਨਕ ਦੇ ਦਰਸ਼ਨ ਕਰਨੇ ਜੀ। ਬਸ ਬਹੁਤ ਸ਼ੁਕਰੀਆ ਜੀ। ਆਪਣੇ ਹੁਣੀ ਕਿਹੜੀ ਜਗ੍ਹਾ ਤੋਂ ਆਏ ਆ? ਮੈਂ ਪਟਿਆਲਾ ਜ਼ਿਲ੍ਹਾ ਡਿਸਟ੍ਰਿਕਟ ਪਟਿਆਲਾ ਜੀ, ਪਿੰਡ ਸਨੌਰ ਹੈ ਜੀ ਆਪਣਾ। ਹਾਂਜੀ ਹਾਂ ਸਨੌਰ ਤੋਂ ਆਏ? ਸਨੌਰ ਹੈ ਜੀ, ਸਨੌਰ ਪਿੰਡ ਹੈ ਜੀ। ਹਾਂਜੀ ਪਹਿਲੀ ਵਾਰੀ ਫਸਟ ਟਾਈਮ ਆ ਰਹੇ ਜੀ। ਹਾਂ ਪਹਿਲੀ ਨਾਲ ਆਪਣੇ ਇਹ ਮੈਸੇਜ ਆਪਣੇ ਘਰ ਵਾਲੇ ਹੈ ਜੀ। ਹਾਂਜੀ ਆਪਣਾ ਕੀ ਨਾਮ ਜੀ? ਸਤਿ ਸ੍ਰੀ ਅਕਾਲ, ਗੁਰਪ੍ਰੀਤ ਜੀ। ਤੁਸੀਂ ਵੀ ਪਹਿਲੀ ਵਾਰੀ ਆਏ? ਹਾਂ ਪਹਿਲੀ ਵਾਰ ਆਏ ਹਾਂ। ਇਹ ਸਰਦਾਰ ਜੀ ਆਪਣੇ ਕੁੜਮ ਸਾਹਿਬ ਹੈ ਜੀ, ਇਹਨਾਂ ਦੀ ਸਭ ਲੈ ਇਹ ਬੇਟਾ ਜੀ ਆਪਣਾ, ਮੇਰੇ ਸੱਸ ਸਹੁਰਾ ਨੇ। ਹਾਂਜੀ 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 ਇਹ ਹਾਂਜੀ ਸਭ ਇਹਨਾਂ ਦੀ ਦੇਣ ਹੈ ਜੀ ਸਾਰੀ ਇਹ। ਇਹਨਾਂ ਨੇ ਬੜਾ ਸਾਨੂੰ ਕਿਹਾ, ਪਹਿਲਾਂ ਵੀ ਬੜੀ ਰੌਲਾ ਕਿਹਾ ਬਾਬਾ ਜੀ ਚਲੋ ਦਰਸ਼ਨ ਕਰਕੇ ਜ਼ਰੂਰ ਆਉਣਾ ਹੈ। ਪਹਿਲਾਂ ਕਰਤਾਰਪੁਰ ਸਾਹਿਬ ਵੀ ਜਾ ਕੇ ਆ ਕੇ ਗਏ ਜੀ, ਪਹਿਲਾਂ ਹੁਣ ਇੱਧਰ ਹੀ 3 ਦਫਾ ਜਾ ਆਇਆ ਜੀ ਮੈਂ। ਹਾਂਜੀ ਮੈਂ ਕਰਤਾਰਪੁਰ ਸਾਹਿਬ 5 ਵਾਰੀ ਜਾਇਆ ਜੀ, ਇਹਨਾਂ ਸਾਰਿਆਂ ਦੇ ਦਰਸ਼ਨ ਕਰਾ ਲਏ। ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਆਉਂਦਾ ਰਹੂੰਗਾ ਦਰਸ਼ਨਾਂ ਵਾਸਤੇ। ਬਹੁਤ ਚੰਗਾ ਲੱਗਾ ਜੀ, ਬਹੁਤ ਚੰਗਾ ਲੱਗਾ। ਬਹੁਤ ਸਾਨੂੰ ਮੇਰਾ 67 ਈਅਰ ਦੀ ਮੇਰੀ ਉਮਰ ਹੋ ਗਈ ਜੀ। ਮੈਂ ਪੁਲਿਸ ਮਹਿਕਮੇ ਚੋਂ ਆਪਣਾ ਰਿਟਾਇਰ ਹਾਂ ਜੀ। ਮੈਂ ਬਹੁਤ ਚੰਗਾ ਲੱਗਿਆ, ਬਹੁਤ। ਮੰਜੀ ਮੁੰਜੀ ਠੋਕ ਦਿੰਦੇ ਹੁੰਦੇ ਸੀ ਪੁਲਿਸ ਹੀ ਰਹਿ ਕੇ। ਮੈਂ ਉਹ ਨਾ ਉਸ ਕੰਮ 'ਚ ਨਹੀਂ ਮੈਂ ਰਿਹਾ ਜੀ, ਬਹੁਤ ਘੱਟ ਠੋਕਿਆ ਜੀ, ਮੈਂ ਠੋਕਣੀ ਨਹੀਂ ਆਉਂਦੀ ਮੰਜੀ। ਮੈਨੂੰ ਜਿਹੜੇ ਬੰਦੇ ਰਿਟਾਇਰ ਹੋ ਜਾਂਦੇ ਉਹ ਫਿਰ ਇਦਾਂ ਹੀ ਕਹਿੰਦੇ ਵੀ ਮੈਂ ਤਾਂ ਇਹ ਕੰਮ ਨਹੀਂ ਕੀਤਾ। ਬਿਲਕੁਲ ਇਹ ਨਹੀਂ ਜੀ। ਮੈਂ ਜਰਾ ਨਾ ਬਤੌਰੇ ਡਰਾਈਵਰ ਦਫ਼ਤਰ ਟਾਈਮ ਦੇ ਵਿੱਚ ਇੱਧਰ ਬੜੇ ਬੜੇ ਨਾਂ ਰੱਖੇ ਪੁਲਿਸ ਵਾਲਿਆਂ ਦੇ, ਕੋਈ ਕੁਝ ਕਹਿੰਦੇ ਕੋਈ ਕੁਝ ਕਹਿੰਦੇ। ਆਪਣੇ ਵੀ ਹੋਣੇ ਆ ਨਾ ਜੀ ਨਾ, ਬਹੁਤ ਦੁਨੀਆ ਬੈਠੀ ਹੈ। ਚਲੋ ਤਾਂ ਸਭ ਪਰਮਾਤਮਾ ਕਹਿੰਦਾ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਜੀ। ਉਹ ਤਾਂ ਸਭ ਪਰਮਾਤਮਾ ਦੀ ਕਿਰਪਾ ਨਾਲ ਹੀ ਹੈ। ਪਰਮਾਤਮਾ ਦਿੱਤਾ ਬਹੁਤ ਕੁਛ ਹੈ ਜੀ। ਤੁਹਾਨੂੰ ਪਤਾ ਵੀ ਤਨਖਾਹ ਤੋਂ ਵੱਧ ਵੀ ਕਦੇ ਆਇਆ ਕਿ ਨਹੀਂ ਆਇਆ? ਹਾਂਜੀ ਬਿਲਕੁਲ ਨਹੀਂ, ਬਿਲਕੁਲ ਨਹੀਂ ਜੀ। ਪੂਰੀ ਤਨਖਾਹ ਆਉਂਦੀ ਸੀ, ਪੂਰੀ ਤਨਖਾਹ ਆਉਂਦੀ ਸੀ। ਇੱਕ ਤੇ ਕਰਾ ਕੇ। ਹਾਂਜੀ ਤੁਸੀਂ ਤਾਂ ਕਹਿੰਦੇ ਹੋਣੇ ਸਾਰਾ ਜਹਾਨ ਲੈਣ ਦਾ, ਤੁਸੀਂ ਕਿਉਂ ਨਹੀਂ ਲੈਂਦੇ? ਨਹੀਂ ਨਹੀਂ ਜੀ, ਪਰਮਾਤਮਾ ਇਹਨਾਂ ਦੇ ਜਾਵੇ ਬਹੁਤ ਹੈ ਜੀ। ਹਾਂਜੀ ਕਿਉਂਕਿ ਜ਼ਰੂਰਤਾਂ ਜਦੋਂ ਬੰਦਾ ਦੂਜਿਆਂ ਵੱਲ ਦੇਖਦਾ ਵੀ ਉਹਦੇ ਕੋਲ ਏਸੀ ਵੀ ਲਵਾ ਲਿਆ, ਗੱਡੀ ਵੀ ਲੈ ਲਈ। ਬਹੁਤ ਹੋਇਆ ਸੀ ਜੀ ਪਰਮਾਤਮਾ। ਇਦਾਂ ਜੀ ਇੱਕ ਪਿੰਡ ਇੱਕ ਪੰਜਾਬ ਜੀ, ਜਿਹੜੀਆਂ ਸਾਡੇ ਵੱਲ ਜਿਹੜੀਆਂ ਤਨਖਾਹਾਂ ਨੇ ਨਾ, ਤਨਖਾਹਾਂ ਹੀ ਬਹੁਤ ਨੇ, ਬਹੁਤ ਅੱਛੀਆਂ ਨੇ। ਘਰ ਦਾ ਗੁਜ਼ਾਰਾ ਬਹੁਤ ਅੱਛਾ ਚੱਲਦਾ। ਸਾਰੀਆਂ ਸਹੂਲਤਾਂ ਪੂਰੀਆਂ ਕਰਦੀਆਂ ਸਾਡੇ ਤਨਖਾਹਾਂ। ਕਨਾਤ ਕਰਨ ਦੀ ਗੱਲ ਆ, ਔਰ ਹੱਕ ਹਲਾਲ ਦੀ ਕਮਾਈ ਦੇ ਬਰਕਤ ਬਹੁਤ ਹੁੰਦੀ ਆ। ਬਿਲਕੁਲ ਜੀ ਬਿਲਕੁਲ।
ਸਾਡੀ ਇਹ ਬਹੁਤ ਆਮਦਨ ਹੈ ਜੀ। ਮੇਰੀਆਂ 2 ਬੇਟੀਆਂ ਤੇ 1 ਬੇਟਾ। 2 ਬੇਟੀਆਂ ਬਹੁਤ ਘਰ ਦੇ ਵਿੱਚ ਮਾਸਟਰ ਜੀ ਹੋ ਗਏ, ਦੇਖੋ ਇੰਸਪੈਕਟਰ ਸਾਹਿਬ ਹੋ ਗਏ, ਕੁੜਮ ਸਾਹਿਬ। ਮੈਂ ਵੀ ਮੇਰਾ 1 ਬੇਟਾ ਮਿਲਟਰੀ ਦੇ ਵਿੱਚ ਹੈ, ਸ੍ਰੀਨਗਰ ਵਗੈਰਾ ਉਧਰ। ਚਲੋ ਬਹੁਤ ਵਧੀਆ ਡਿਊਟੀ ਚੱਲ ਰਹੀ ਹੈ ਜੀ। ਬੇਟੀਆਂ ਆਪਣੇ ਘਰ ਸਾਂਭੀਏ ਬੈਠੀਆਂ ਜੀ, ਬੱਚੇ ਸਾਂਭੀਏ। ਦੇਖੋ ਜੀ, ਜਿਨ੍ਹਾਂ ਦੀ ਔਲਾਦ ਸੁਖੀ ਹੋ ਜਾਵੇ, ਰਿਸ਼ਤੇ ਅੱਛੇ ਮਿਲ ਜਾਣ, ਉਹ ਮੈਂ ਖਿਆਲ ਆ ਬੜਾ ਖੁਸ਼ਕਿਸਮਤ ਇਨਸਾਨ ਆ। ਬਹੁਤ ਬੇਟਾ ਬਹੁਤ ਆਪਣਾ ਬੇਟਾ ਬਹੁਤ ਚੰਗਾ, ਆਪਣੀ ਕਮਾਈ ਕਰ ਰਹੇ ਆ ਜੀ, ਖਾ ਰਹੇ ਆ ਜੀ। ਸਾਨੂੰ ਆਪਣੀ ਪੈਨਸ਼ਨ ਨਹੀਂ 40000 ਪੈਨਸ਼ਨ ਹੈ ਜੀ ਸਾਡੀ, ਮੁੱਕਦੀ ਨਹੀਂ, ਪਰਮਾਤਮਾ ਨੇ ਬਹੁਤ ਹਾਂਜੀ ਹਾਂਜੀ ਬਹੁਤ ਹੈ ਜੀ। ਤੁਹਾਡਾ 1,20,000 ਬਣ ਗਿਆ। ਹਾਂਜੀ ਹਾਂਜੀ ਹਾਂਜੀ। ਬਾਕੀ ਤੇ ਪਤਾ ਜਿਹੜੇ ਫੰਡ ਇਕੱਠੇ ਮਿਲ ਜਾਂਦੇ ਉਹ ਤੁਹਾਨੂੰ ਪਤਾ ਮੁੱਕਦੇ ਨਹੀਂ ਜੀ। ਉਹ ਤਾਂ ਪੈਨਸ਼ਨ ਲੈ ਕੇ ਭਾਵੇਂ ਇੱਧਰ ਹੀ ਰਹਿ ਜਾਈਏ 1,20,000 ਜੇ ਇਹਨਾਂ ਨੂੰ ਦਵਾ ਦਿਓ ਇੱਥੇ ਸਿਟੀਜ਼ਨ, ਇਹਨਾਂ ਨੂੰ ਬਣਾ ਦਿਓ ਇੱਧਰ। ਹੈ ਜੀ, ਪੈਨਸ਼ਨ ਲੈ ਕੇ ਆ ਜਾ ਕਰਨਗੇ, ਖਰਚ ਇੱਧਰ ਕਰ ਜਾ ਕਰਨਗੇ। ਰਿਟਾਇਰਮੈਂਟ ਦਾ ਪੈਸਾ ਤਾਂ ਫਿਰ ਹੈ ਹੀ ਐਸ਼ ਕਰਨ ਲਈ ਆ। ਡੰਗਰਾਂ ਦੇ ਡਾਕਟਰਾਂ ਤੋਂ। ਹਾਂਜੀ ਹਾਂਜੀ। ਅੱਛਾ, ਡੰਗਰਾਂ ਦੇ ਡਾਕਟਰ ਨੂੰ ਡੰਗਰ ਡਾਕਟਰ ਕੋ ਕਹਿੰਦੇ ਆ ਬੇਟਾ? ਉਹਦਾ ਜੀ ਫਿਰ ਦੇਖੋ, ਉਹਦਾ ਜੀ ਦੇਖੋ ਐ ਆ, ਹੁਣ ਤੁਸੀਂ ਕਹਿ ਹੀ ਦਿੱਤਾ। ਡਾਕਟਰ ਤਾਂ ਹੈਗਾ, ਲੇਕਿਨ ਉਹਨਾਂ ਪਹਿਲੇ ਡੰਗਰ ਨਹੀਂ, ਪਰ ਇਹ ਇੱਕ ਦੇਖੋ, ਜਿਹੜਾ ਡੰਗਰਾਂ ਦਾ ਡਾਕਟਰ ਹੈ ਨਾ, ਉਹ ਦੂਜੇ ਡਾਕਟਰਾਂ ਨਾਲੋਂ ਜੇ ਆਪਣੀ ਕਿਰਤ ਨੂੰ ਸਹੀ ਦਿਸ਼ਾ 'ਚ ਕਰੇ ਤਾਂ ਉਹ ਉਦੋਂ ਵਧੀਆ। ਹਾਂ, ਜੇ ਸਹੀ ਦੇਖੋ ਜੀ, ਬੰਦੇ ਨੇ ਦੱਸ ਕੇ ਆਪਣੀ ਦਵਾਈ ਲੈਣੀ, ਮੇਰੇ ਇੱਥੇ ਦਰਦ ਹੁੰਦੀ, ਮੇਰੇ ਇੱਥੇ ਹੁੰਦੀ। ਡੰਗਰ ਨੂੰ ਤਾਂ ਤੁਸੀਂ ਸਮਝਣਾ ਆਪਣੀ ਅੱਖਾਂ ਹਾਂ ਸਮਝਣਾ ਤੇ ਅੱਲਾਹ ਤਾਲਾ ਨੂੰ ਜਾਣ ਕੇ ਨਾ ਉਹਦਾ ਸਹੀ ਟ੍ਰੀਟਮੈਂਟ ਕਰਨਾ, ਇਹ ਸਭ ਤੋਂ ਵੱਡਾ ਪੁੰਨ। ਭਲਵਾਨ ਹੁਣੀ ਬੜਾ ਹੌਸਲਾ ਜਾ ਕਰਕੇ ਉੱਠੇ ਜੀ, ਇਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਲਦੀਪ ਸਿੰਘ, ਪਿੰਡ ਤੋਲਾਵਾਲ, ਸੁਨਾਮ ਡਿਸਟ੍ਰਿਕਟ, ਤਹਿਸੀਲ, ਜ਼ਿਲ੍ਹਾ ਸੰਗਰੂਰ। ਸੁਨਾਮ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਸੀਂ ਜੀ। ਹਾਂਜੀ, ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਨੇ। ਤੇ ਮੈਂ ਬੜੇ ਗੁਰਦੁਆਰਿਆਂ 'ਤੇ ਡਿਊਟੀ ਕੀਤੀ ਹੈ, ਪਰ ਮੈਨੂੰ ਸਾਡੇ ਰੱਬ ਵਰਗੇ ਪ੍ਰਧਾਨ ਜੀ ਪਹਿਲੀ ਵਾਰ ਮਿਲੇ ਆ, ਜਿਨ੍ਹਾਂ ਨੇ ਕਿ ਮੈਨੂੰ ਪਾਕਿਸਤਾਨ ਦੇ 2 ਵਾਰ ਦਰਸ਼ਨ ਕਰਾਤੇ। ਤੁਸੀਂ ਭਲਵਾਨੀ ਵੀ ਕਰਦੇ ਰਹੇ? ਨਹੀਂ ਨਹੀਂ, ਬਿਲਕੁਲ ਨਹੀਂ ਜੀ। ਜੁੱਸਾ ਤੁਹਾਡਾ ਭਲਵਾਨ ਨਾਲ ਆ? ਹਾਂਜੀ, ਇਹ ਗੁਰੂ ਦੀ ਕਿਰਪਾ ਜੀ, ਗੁਰੂ ਦਾ ਲੰਗਰ ਦੇ ਕਿਰਪਾ ਹੈ। ਨਹੀਂ ਤਾਂ ਅਕਸਰ ਜਿਹੜੇ ਲੰਗਰ ਵਜਣ ਲੱਗ ਗਿਆ। ਅਕਸਰ ਜਿਹੜੇ ਲੰਗਰ ਖਾਣ ਵਾਲੇ ਹੁੰਦੇ ਉਹਨਾਂ ਦਾ ਢਿੱਡ ਬਾਹਰ ਆਉਂਦਾ। ਹਾਂਜੀ, ਬੜੀ ਕਿਰਪਾ ਗੁਰੂ ਸਾਹਿਬ ਦੀ। ਤੇ ਇਹਦਾ ਵੀ ਰਾਜ ਜੀ, ਇਹਦਾ ਵੀ ਰਾਜ ਆ ਸਾਰੇ, ਇਹਦਾ ਵੀ ਰਾਜ ਆ ਜੀ। ਜੇ ਤੁਸੀਂ ਮੇਰੀ ਮਤਲਬ ਕਿ 1994 ਦੀ ਫੋਟੋ ਦੇਖੋਗੇ ਤਾਂ ਮੇਰਾ weight 40 ਕਿਲੋ। ਮੈਨੇ ਬੜਾ ਕੁਝ ਕੀਤਾ ਵੀ ਮੇਰਾ weight ਵਧੇ, ਤੇ ਮੈਂ ਕੇਲੇ ਖਾਦੇ, ਕਦੀ ਦੁੱਧ ਪੀਤਾ, ਕਦੀ ਅਦਰਕ ਪੀਤਾ, ਕਦੀ ਕੁਝ ਪ੍ਰੋਟੀਨ ਮੇਰਾ ਖਾਤਾ, ਕਦੀ ਨਹੀਂ ਮੇਰਾ weight ਵਧਿਆ। ਪਰ ਜਦੋਂ ਮੈਂ ਗੁਰਦੁਆਰਾ ਸਾਹਿਬ ਆ ਗਿਆ 3 ਮਹੀਨਿਆਂ ਦੇ ਵਿੱਚ ਰਿਕਾਰਡ ਤੋੜ। ਹਾਂਜੀ, 43 ਕਿਲੋ ਤੋਂ 86 ਕਿਲੋ ਤੇ ਰੁਕਿਆ ਜੀ। ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਜੀ। ਬਾਬੇ ਨਾਨਕ ਦੀ ਧਰਤੀ ਦੇ ਦਰਸ਼ਨ ਕਰਕੇ ਧੰਨ ਧੰਨ ਹੋਇਆ ਜੀ ਅਸੀਂ। ਤੁਹਾਡਾ ਪੂਰਾ ਸੋਹਣਾ ਆ, ਬੜੀ ਕਿਰਪਾ ਹੈ ਜੀ ਗੁਰੂ ਦੀ। ਤੇ ਇਹ ਮੇਰੀ ਬੇਟੀ ਹੈ ਜੀ, ਮੇਰੀ। ਹਾਂਜੀ, ਕੀ ਹਾਲ ਪੁੱਤ? ਵਧੀਆ ਜੀ, ਤੁਸੀਂ ਦੱਸੋ? ਕਿੱਦਾਂ ਲੱਗਾ ਤੈਨੂੰ ਆ ਕੇ? ਬਹੁਤ ਅੱਛਾ। ਪਹਿਲੀ ਵਾਰੀ ਤੂੰ ਤਾਂ ਆਈ ਹੋਣੀ? ਹਾਂਜੀ। ਕੀ ਨਾਂ ਕੀ ਆ? ਏਕਮਜੋਤ ਕੌਰ। ਓ ਮਾਸ਼ਾਅੱਲਾ। ਅੱਛਾ, ਦੂਸਰੀ ਵਾਰ ਆਈ ਹੈ ਜੀ। ਪਹਿਲੇ ਕਰਤਾਰਪੁਰ। ਅੱਛਾ, ਕਰਤਾਰਪੁਰ ਆਈ ਸੀ। ਹਾਂਜੀ। ਤੇ ਸੁਣਾ ਵੇ ਕੀ ਹੁਣ ਆਪਣੀ ਸਹੇਲੀਆਂ ਨੂੰ ਜਾ ਕੇ ਉਸ ਕਲਾਸ ਫੈਲੋ ਜਿਹੜੇ ਤੇਰੇ ਸਟੂਡੈਂਟ ਆ? ਵਧੀਆ ਦੱਸਾਂਗੇ ਕਿ ਪਾਕਿਸਤਾਨ ਤੁਸੀਂ ਵੀ ਜਾ ਕੇ ਆਓਗੇ, ਉੱਥੇ ਬਹੁਤ ਮਤਲਬ ਦੋਸਤ ਮਿਲਦੇ ਨੇ। ਹਾਂ ਹਾਂ, ਉੱਥੇ ਮਤਲਬ ਬਹੁਤ ਵਧੀਆ ਮਜ਼ੇ ਆਉਂਦੇ ਮਜ਼ੇ ਆਉਂਦੇ ਆ। ਹਾਂਜੀ। ਤੇ ਇਤੋਂ ਦੀ ਸਰਕਾਰ ਦਾ ਤੇ ਇੰਡੀਆ ਦੀ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਬਾਬੇ ਨਾਨਕ ਦੀ ਚਰਨ ਧੂੜ ਮੱਥੇ ਨੂੰ ਲਾਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਤੁਸੀਂ ਸਾਡੇ ਰਾਹੀਂ ਸਾਨੂੰ ਮੀਡੀਆ ਨਾਲ ਜਾਣ ਪਛਾਣ ਕਰਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਥੈਂਕ ਯੂ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਆਈ ਸੀਗੀ ਜੀ ਨਨਕਾਣਾ ਸਾਹਿਬ। ਇੱਥੇ ਵਿਸਾਖੀ ਮੇਲੇ ਤੇ ਸਾਡੇ ਸੱਜਣ ਵੀਰ ਆਏ ਆ ਚੜ੍ਹਦੇ ਪੰਜਾਬ ਤੋਂ, ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਜੀ। ਸਾਡੇ ਨਾਲ ਜੁੜੇ ਰਹੋ ਜੀ।